ਅਗਲੀ ਗੱਲ ਕਰੀਏ ਮਾਨ ਸਰਕਾਰ ਦੀ ਬੇਅਦਬੀ ਰੋਕੂ ਕਾਨੂੰਨ। ਸ਼ੁਰੂ ਦੇ ਵਿੱਚ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਅੜੀਅਲ ਰੁਖ ਤੇ ਨਜ਼ਰ ਆ ਰਹੀ ਸੀ, ਪਰ ਹੁਣ ਕਹਿੰਦੇ ਸੋਧ ਕਰਨ ਦੇ ਲਈ ਤਿਆਰ ਹੈ। ਪਹਿਲਾਂ ਤਾਂ ਬੜਾ ਪ੍ਰਚਾਰਿਆ ਸੀਗਾ ਵੀ ਇਹ ਤਾਂ ਸਰਵ ਪ੍ਰਵਾਨਿਤ ਹੈ ਜੀ, ਇਹ ਤਾਂ ਬੇਅਦਬੀ ਰੋਕੂ ਕਾਨੂੰਨ ਤਾਂ ਇੱਕ ਬਹੁਤ ਵੱਡਾ ਮਾਰਕਾ ਮਾਰ ਲਿਆ ਇਸ ਦਾ ਪੰਥਕ ਤੌਰ ਤੇ। ਰਵਿੰਦਰ ਜੀ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਜੀ ਜਦੋਂ ਇਸ ਨੂੰ ਸੋਧ ਰੂਪ ਚ ਲਿਆਂਦਾ, ਪਾਸ ਕਰਾਇਆ, ਰਾਜਪਾਲ ਦੀ ਮੋਹਰ ਲੱਗ ਗਈ ਤੇ ਉਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਤੇ ਨਿਕਲੇ ਮੁੱਖ ਮੰਤਰੀ ਸਾਹਿਬ। ਜੀ ਜੀ, ਜਿੱਡਾ ਦਰਦ ਪੰਜਾਬ ਦੇ ਮਨ ਚ ਬੇਅਦਬੀਆਂ ਨੂੰ ਲੈ ਕੇ ਹੈਗਾ, ਜਿੰਨੀ ਪੀੜ ਹੈ, ਉਸ ਤਰ੍ਹਾਂ ਦਾ ਸਮਰਥਨ ਮੁੱਖ ਮੰਤਰੀ ਸਾਹਿਬ ਨੂੰ ਸ਼ੁਕਰਾਨਾ ਯਾਤਰਾ ਚ ਨਹੀਂ ਮਿਲਿਆ। ਜੀ, ਮੁੱਖ ਮੰਤਰੀ ਸਾਹਿਬ ਨੂੰ ਇੱਥੋਂ ਹੀ ਅੰਦਾਜ਼ਾ ਲੱਗ ਗਿਆ ਕਿ ਇੰਜ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਹੁਣ ਭਰਮਾਇਆ ਨਹੀਂ ਜਾ ਸਕਦਾ। ਸਹੀ ਹੈ। ਉਹਨਾਂ ਨੂੰ ਲੱਗਿਆ ਸੀਗਾ ਕਿ ਇਹਦੇ ਨਾਲ ਤਾਂ ਸਾਰਾ ਹੀ ਭਾਈਚਾਰਾ, ਸਿੱਖ ਭਾਈਚਾਰਾ ਤਾਂ ਜਮਾ ਹੀ ਮਤਲਬ ਕਿ ਮਗਰ ਲੈਣ ਬਣ ਕੇ ਤੁਰ ਪਊਗਾ ਕਿ ਪਤਾ ਨਹੀਂ ਭਗਵੰਤ ਮਾਨ ਨੇ ਕੀ ਕਰਤਾ। ਸਹੀ। ਜਦੋਂ ਕਿ ਸਵਾਲ ਵੱਡਾ ਇਸ ਬਿੱਲ ਦੇ ਆਉਣ ਤੋਂ ਬਾਅਦ ਇਹ ਉੱਠਿਆ ਕਿ ਭਾਈ 2015 ਦੀਆਂ ਘਟਨਾਵਾਂ ਦੇ ਲਈ ਇਨਸਾਫ ਕਦੋਂ? ਤੁਸੀਂ ਵੀ 4 ਸਾਲ ਰਾਜ ਕਰ ਚੁੱਕੇ, 4.5 ਸਾਲ ਰਾਜ ਕਰ ਚੁੱਕੇ। ਉਹਦੇ ਲਈ ਜਿਹਦੇ ਲਈ ਦਾਅਵੇ ਵਾਅਦੇ ਤੁਸੀਂ ਕੀਤੇ, ਸਟੇਜਾਂ ਤੇ ਚੜ੍ਹੇ, ਹੈਨਾ, ਬਾਹਾਂ ਖੜੀਆਂ ਕਰਕੇ ਐਲਾਨਿਆ, ਉਹਨਾਂ ਦਾ ਕੀ ਬਣਦਾ ਜੀ? ਜਦੋਂ ਇਹ ਸਵਾਲ ਪੈਣ ਲੱਗਿਆ ਤੇ ਇੱਧਰ ਰਾਜਨੀਤਿਕ ਤੌਰ ਦੇ ਉੱਤੇ ਸਰਗਰਮੀਆਂ ਅਕਾਲੀ ਦਲ ਨੇ ਫੜ ਲਈ, ਦੂਜੀਆਂ ਧਿਰਾਂ ਨੇ ਫੜ ਲਈ, ਸਵਾਲ ਹੋਣ ਲੱਗ ਪਏ। ਫਿਰ ਵਿਦਵਾਨਾਂ ਨੇ, ਪੰਥਕ ਧਿਰਾਂ ਨੇ ਨੁਕਤੇ ਸਾਹਮਣੇ ਕੱਢ ਕੇ ਲਿਆਂਦੇ, ਹੈਨਾ, ਤੇ ਕਸਟੋਡੀਅਨ ਵਾਲਾ ਤਾਂ ਇਹਨਾਂ ਦੇ ਲਈ ਹੈਨਾ ਜੀ ਦਾ ਜੰਜਾਲ ਹੀ ਬਣ ਗਿਆ ਉਹ ਸ਼ਬਦ। ਤੇ ਉਹ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਨੇ ਬੁਲਾ ਲਏ ਤੇ ਉੱਥੇ ਜਵਾਬ ਨਹੀਂ ਵੋੜਿਆ, ਪੜ੍ਹਿਆ ਹੀ ਨਹੀਂ ਕਿਸੇ ਨੇ, ਹੈਨਾ, ਉਹਦੇ ਉੱਤੇ ਗੱਲ ਕਰਨ ਦੀ ਉਹ ਸਮਰੱਥਾ ਨਹੀਂ ਸੀ। ਸੋ ਬਹੁਤੀ ਕੰਗਾਲੀ ਦਾ ਉੱਥੇ ਜਦੋਂ ਪ੍ਰਗਟਾਵਾ ਹੋ ਗਿਆ ਤਾਂ ਸਰਕਾਰ ਬੈਕਫੁੱਟ ਤੇ ਆ ਗਈ। ਪਰ ਉਹਦੇ ਬਾਵਜੂਦ ਵੀ ਜੋ ਜਾਣਕਾਰੀ ਮਿਲ ਰਹੀ ਸੀ ਕਿ ਭਗਵੰਤ ਮਾਨ ਅੜੇ ਸੀ ਕਿ ਐ ਨਹੀਂ। ਉਹਨਾਂ ਨੂੰ ਇਹਦੇ ਵਿੱਚ ਆਪਣੀ ਇਹ ਲੱਗਦਾ ਸੀ ਕਿ ਵੀ, ਪਰ ਕਈਆਂ ਨੇ ਸਮਝਾਇਆ ਹੋਊਗਾ ਕਿ ਜੀ ਆਪਣਾ ਤਾਂ ਰਿਕਾਰਡ ਹੈ ਯੂ ਟਰਨ ਦਾ, ਕਿ ਆਪਾਂ ਕਿਉਂ ਉਹ ਕਰਦੇ ਹਾਂ। ਸਹੀ ਹੈ। ਜਿੱਥੇ ਇੰਨੇ ਨੇ ਉੱਥੇ ਇੱਕ ਹੋਰ ਕਰ ਲਓ। ਪਰ ਉਸੇ ਟਾਈਮ ਦੇ ਦਰਮਿਆਨ ਜਦੋਂ ਇਹ ਮਾਮਲਾ ਭਖ ਰਿਹਾ ਸੀ ਜੀ, ਵੀਡੀਓ ਵਾਲੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਘੇਰਾਬੰਦੀ ਕਰ ਲਈ। ਤੇ ਜਦੋਂ ਵੀਡੀਓ ਕਾਂਡ ਮਾਮਲੇ 'ਚ ਘੇਰਾਬੰਦੀ ਹੋਈ, ਉਸ ਤੋਂ ਬਾਅਦ ਸਰਕਾਰ ਦੇ ਉੱਤੇ, ਪਾਰਟੀ ਦੇ ਉੱਤੇ, ਇਹਨਾਂ ਦੇ ਆਕਾਵਾਂ ਦੇ ਉੱਤੇ ਇੱਕ ਨਵੇਂ ਤਰੀਕੇ ਦਾ ਦਬਾਅ ਬਣ ਗਿਆ। ਬਿਲਕੁਲ ਸਹੀ। ਕੀ ਹੁਣ ਇਹ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਹੈ, ਹਾਂਜੀ, ਉਹਦੇ ਵਿੱਚ ਸੋਧ ਆਪਣੇ ਮਨ ਦੀ ਅੰਦਰ ਦੀ ਆਵਾਜ਼ ਸੁਣ ਕੇ ਸਰਕਾਰ ਕਰਨ ਜਾ ਰਹੀ ਹੈ ਕਿ ਨਹੀਂ ਸਾਰਾ ਕੁਝ ਠੀਕ ਨਹੀਂ ਗਾ। ਜੀ ਜੀ। ਕੀ ਜਿਹੜਾ ਜਥੇਦਾਰ ਸਾਹਿਬ ਨੇ ਹਵਾਲਾ ਦਿੱਤਾ ਕਿ ਗੁਰੂ ਮਰਿਆਦਾ ਅਨੁਸਾਰ ਸ਼ਬਦ ਚੋਣ ਸਹੀ ਨਹੀਂ ਹੈਗੀ, ਉਹਦੇ ਕਾਰਨ? ਕੀ ਜਿਹੜਾ ਇਹਦੇ ਵਿੱਚ ਨੁਕਤੇ ਕਾਨੂੰਨੀ ਤੌਰ ਤੇ ਆਏ ਕਿ ਅਸਲ ਦੋਸ਼ੀਆਂ ਦੀ ਬਜਾਏ ਸੇਵਾਦਾਰ, ਸਹਿਯੋਗੀ, ਪ੍ਰਬੰਧਕ, ਉਹ ਸਾਰੇ ਫਸ ਜਾਣਗੇ, ਇਸ ਲਈ ਉਸ ਫਿਕਰਾਂ ਦੇ ਵਿੱਚੋਂ ਸੋਧ ਹੈ ਜੀ? ਜਾਂ ਰਾਜਨੀਤਿਕ ਤੌਰ ਤੇ ਕੁਝ ਖੱਟਿਆ ਨਹੀਂ ਜਾ ਰਿਹਾ ਉਸ ਤਰ੍ਹਾਂ ਜੋ ਖੱਟਣ ਦੀ ਉਮੀਦ ਸੀ, ਇਸ ਲਈ ਸੋਧ ਹੈ? ਜਾਂ ਫਿਰ ਇਹ ਸਿਰਫ ਤੇ ਸਿਰਫ ਵੀਡੀਓ ਕਾਂਡ ਤੇ ਇਸ ਐਕਟ ਦੇ ਰਾਹੀਂ ਦੋ ਧਿਰਾਂ ਦੇ ਵਿੱਚ ਸਮਝੌਤੇ ਦੀ ਕੜੀ ਤਹਿਤ ਸੋਧ ਹੈ? ਸੋ ਇਹ ਤਾਂ ਹੁਣ ਆਉਂਦਾ ਵਕਤ ਤੈਅ ਕਰ ਦੂਗਾ ਕਿ ਜੇ ਇਹ ਤੋਂ ਬਾਅਦ ਤੁਰੰਤ ਵੀਡੀਓ ਕਾਂਡ ਤੇ ਮਿੱਟੀ ਪੈ ਜਾਂਦੀ ਆ ਪੂਰੀ ਤਰ੍ਹਾਂ, ਹੈਨਾ, ਰਾਜਨੀਤਿਕ ਧਿਰਾਂ ਦਾ ਚੁੱਪ ਕਰ ਗਈਆਂ, ਹਰਿਆਣੇ ਦੇ ਵਿੱਚੋਂ ਮੁੜ ਕੇ ਨਹੀਂ FIR ਵਾਲਾ ਮਾਮਲਾ ਅਜੇ ਤੱਕ ਕਿਤੇ ਲੱਭਿਆ ਕੁਛ ਹੁਣ। ਸਹੀ ਹੈ, ਬਿਲਕੁਲ ਜੀ। ਤੇ ਪਰ ਇੱਧਰ ਧਾਰਮਿਕ ਤੌਰ ਤੇ ਜਿਹੜੀ ਘੇਰਾਬੰਦੀ ਹੈ, ਜਿਹੜੀ ਰਿਪੋਰਟਾਂ ਦੇ ਹਵਾਲੇ ਦਮ ਭਰਿਆ ਜਾ ਰਿਹਾ ਕਿ ਉਹਨਾਂ ਦੀ ਰਿਪੋਰਟ ਜਾਲੀ ਜੀ, ਉਹਨਾਂ ਨੇ ਇੱਥੋਂ ਲਿਆਂਦੀ ਜੀ, ਉੱਥੋਂ ਲਿਆਂਦੀ, ਸਾਡੀ ਕਹਿੰਦੇ ਅਦਾਲਤ 'ਚ ਖੜਾ ਲਓ ਜੀ, ਪੁੱਛ ਲਓ ਜੀ, ਉੱਥੇ ਦੱਸ ਦਾਂਗੇ ਜੀ, ਕਰ ਲਾਂਗੇ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਹੁਣ ਜਥੇਦਾਰ ਸਾਹਿਬਾਨ ਤੇ SGPC ਪਿੱਛੇ ਹਟਦੀਆਂ ਨੇ, ਫਿਰ ਇਹਦਾ ਮਤਲਬ ਕੀ ਸਮਝੌਤਾ ਹੋ ਗਿਆ ਕਿ ਅਸੀਂ ਉੱਧਰ ਸੋਧ ਕਰ ਦਿੰਦੇ ਹਾਂ, ਤੁਸੀਂ ਇੱਧਰ ਨਾ ਛੱਡੋ ਜੀ। ਸਹੀ ਹੈ। ਇਹ ਦੇਖਣ ਵਾਲੀ ਪਹਿਲੂ ਹੋਏਗਾ। ਪਰ ਜੋ ਵੀ ਹੋਵੇ, ਮਾਨ ਸਰਕਾਰ ਨੇ ਆਖਰ ਇਹ ਸੋਧ ਕਰਨ ਦਾ ਫੈਸਲਾ ਕਰ ਲਿਆ ਜੀ। ਆਉਂਦੇ ਦਿਨਾਂ ਦੇ ਵਿੱਚ ਅਸੀਂ ਕੈਬਨਿਟ ਦੀ ਬੈਠਕ ਦੇ ਵਿੱਚ ਇਸ ਦੇ ਉੱਤੇ ਫੈਸਲਾ ਲੈਂਦਿਆਂ ਦੇਖਾਂਗੇ ਇਹਨਾਂ ਨੂੰ। ਉਸੇ ਬੈਠਕ ਦੇ ਵਿੱਚ ਹੋ ਸਕਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਤਰੀਕ ਵੀ ਆ ਜਾਵੇ। ਹੁਣ ਇਹ ਮਾਨਸੂਨ ਸੈਸ਼ਨ ਦੇ ਨਾਂ ਤੇ ਬੁਲਾਉਂਦੇ ਨੇ, ਸਪੈਸ਼ਲ ਸੈਸ਼ਨ ਦੇ ਨਾਂ ਤੇ ਬੁਲਾਉਂਦੇ ਨੇ, ਤੇ ਉਹਦੇ ਵਿੱਚ ਫਿਰ ਇਹ ਸੋਧ ਬਿੱਲ ਦਾ ਨਵਾਂ ਖਰੜਾ ਜਿਹੜਾ ਆਊਗਾ, ਉਹ ਕਹਿੰਦੇ ਕਿ ਸਿੱਖ ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ, SGPC ਨਾਲ, ਪੰਥਕ ਧਿਰਾਂ ਨਾਲ ਰਾਏ ਕਰਨ ਤੋਂ ਬਾਅਦ ਆਏਗਾ ਜੀ। ਚਲੋ ਦੇਰ ਆਏ ਦਰੁਸਤ ਆਏ, ਜੇ ਪਹਿਲਾਂ ਹੀ ਸਾਰੇ ਕੁਝ ਕਰਕੇ ਗਏ ਹੁੰਦੇ ਤਾਂ ਇੰਨਾ ਕੁਝ ਬਦਨਾਮੀ ਆ ਪੈਂਦੀ। ਚੰਗਾ ਕੰਮ ਕਰਕੇ ਵੀ, ਕਰਨ ਵਾਲੇ ਪਾਸੇ ਤੁਰ ਕੇ ਵੀ ਜੇ ਤੁਸੀਂ ਇਹਨਾਂ ਸਵਾਲਾਂ ਦੇ ਘੇਰੇ ਚ ਆਉਣੇ, ਤਾਂ ਸਮਝਣ ਦੀ ਲੋੜ ਹੈ ਕਿ ਕੁਝ ਚਿੰਤਕ ਧਿਰਾਂ ਦੀ, ਸਮਝ ਵਾਲੀਆਂ ਧਿਰਾਂ ਦੀ, ਕੁਝ ਵਿਦਵਾਨ ਧਿਰਾਂ ਦੀ ਰਾਏ ਲੈਣ ਚ ਫਰਜ਼ ਨਹੀਂ ਹੁੰਦਾ, ਉਹਦੇ ਨਾਲ ਛੋਟੇ ਨਹੀਂ ਹੁੰਦੇ, ਵੱਡੇ ਹੀ ਹੁੰਦੇ ਜੀ। ਬਿਲਕੁਲ।